Goal is preservation of Tibetan culture and language, not independence, Dalai Lama tells parliamentarians in DC. ਕਿ ਅਸੀਂ ਤਿੱਬਤ ਨੂੰ ਚੀਨ ਤੋਂ ਆਜ਼ਾਦ ਨਹੀਂ ਚਾਹੁੰਦੇ, ਅਸੀਂ ਕੋਈ ਅੱਡ ਮੁਲਕ ਨਹੀਂ ਚਾਹੁੰਦੇ, ਪਰ ਅਸੀਂ ਤਿੱਬਤਨ ਕਲਚਰ ਔਰ ਲੈਂਗੁਏਜ ਨੂੰ ਸੇਵ ਕਰਨਾ ਚਾਹੁੰਦੇ। ਜਿਸ ਬੰਦੇ ਨੂੰ ਰਿਫਿਊਜ ਦੇ ਕੇ ਰਿਫਿਊਜੀ ਬਣਾ ਕੇ ਭਾਰਤ 'ਚ ਬਿਠਾਇਆ ਹੋਇਆ ਹੈ, ਉਹਦੇ ਲਈ ਤਾਂ ਅਮਰੀਕਾ ਇੰਨਾ ਫਿਕਰਮੰਦ ਹੈ ਕਿ ਉਹ ਚੀਨ ਨੂੰ ਜਿਹੜਾ ਹੈ ਉਹ ਦਬਾਅ ਵੀ ਉਹਦੇ 'ਤੇ ਬਣਾ ਰਿਹਾ ਕਰੋ। ਪਰ ਜਿਸ ਭਾਰਤ ਦੇ ਵਿੱਚ ਹਿੰਦੂਤਵਾ ਦੇ ਨਾਂ ਥੱਲੇ ਦੂਸਰਿਆਂ ਦੀ ਤਹਿਜ਼ੀਬ, ਕਲਚਰ, ਲੈਂਗੁਏਜ, ਉਸ ਸਾਰੇ ਨੂੰ ਸਵਾਲੋ ਕੀਤਾ ਜਾ ਰਿਹਾ ਹੈ, ਉਹਨੂੰ ਤੁਸੀਂ ਕਹਿ ਰਹੇ ਹੋ ਸਾਡਾ ਸਟ੍ਰੈਟੇਜਿਕ ਪਾਰਟਨਰ ਹੈ। ਜੇ ਚੀਨ ਦੇ ਉੱਤੇ ਇਲਜ਼ਾਮ ਲੱਗਦਾ ਹੈ ਕਿ ਜੀ ਉਸਨੇ ਤਿੱਬਤ ਦੇ ਵਿੱਚ ਇਹ ਕੀਤਾ ਉਹ ਕੀਤਾ, ਅਮਰੀਕਾ ਨੂੰ ਨਜ਼ਰ ਨਹੀਂ ਆਇਆ ਕਿ ਵੀ 38 ਸਾਲ ਪਹਿਲਾਂ ਟੈਂਕਾਂ ਤੋਪਾਂ ਨਾਲ ਉਹਨਾਂ ਨੇ ਸਾਡੇ ਸਭ ਤੋਂ ਮੁਕੱਦਸ ਹਰਮੰਦਰ ਸਾਹਿਬ 'ਤੇ ਹਮਲਾ ਕਰਕੇ ਤਖਤ ਅਕਾਲ ਨੂੰ ਜਿਹੜਾ ਉਹ ਡਿੱਗਿਆ। ਸਾਡਾ ਸਾਰਾ ਕਲਚਰਲ ਖਜ਼ਾਨਾ ਰੈਫਰੈਂਸ ਲਾਇਬ੍ਰੇਰੀ 'ਚੋਂ ਲੁੱਟ ਕੇ ਲੈ ਗਏ, ਔਰ ਇਹ ਜਿਹੜੀ ਅਨਐਲਾਨੀਆ ਟੋਟਲ ਵਾਰ ਹੈ ਅੱਜ ਵੀ ਚੱਲ ਰਹੀ ਹੈ। ਇਸ ਵੇਲੇ ਸਿੱਖ ਪੰਜਾਬ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਤਲਬਗਾਰ ਨੇ ਤਾਂ ਕਿ ਉਹ ਆਪਣੀ ਲੈਂਗੁਏਜ, ਕਲਚਰ, ਤਹਿਜ਼ੀਬ ਨੂੰ ਸੇਵ ਕਰ ਸਕਣ। ਕਸ਼ਮੀਰੀ ਆਪਣੇ ਖਿੱਤੇ ਦੇ ਵਿੱਚ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਨੇ। ਨਾਰਥ ਈਸਟ ਦੇ ਵਿੱਚ ਤੁਹਾਡੇ ਹੀ ਮਜ਼ਹਬ ਦੇ ਲੋਕ ਨਾਗੇ ਔਰ ਮੀਜ਼ੋ ਜਿਹੜੇ ਕ੍ਰਿਸਚਨਸ ਨੇ, ਉਹਨਾਂ ਦੇ ਉੱਤੇ ਕਿੰਨੇ ਜ਼ੁਲਮ ਹੋਏ ਨੇ, ਉਹ ਵੀ ਇਸੇ ਹੱਕ ਨੂੰ ਮੰਨਦੇ ਨੇ। ਦਰਸ਼ਕੋ, ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਛਿਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਤਿੱਬਤ ਦੀ ਜਲਾਵਤਨ ਸਰਕਾਰ ਵੱਲੋਂ ਵਾਸ਼ਿੰਗਟਨ DC ਵਿਖੇ 8ਵੀਂ ਵਰਲਡ ਪਾਰਲੀਮੈਂਟ ਕਨਵੈਨਸ਼ਨ ਕਰਵਾਏਗੀ, ਜਿਸ ਨੂੰ ਹਾਊਸ ਸਪੀਕਰ ਨੈਂਸੀ ਪੈਲੋਸੀ ਅਤੇ ਦਲਾਈ ਲਾਮੇ ਨੇ ਵੀਡੀਓ ਮੈਸੇਜ ਰਾਹੀਂ ਜਿਹੜਾ ਸੰਬੋਧਨ ਕੀਤਾ। ਸੋ ਵੇਖਣ ਵਾਲੀ ਗੱਲ ਇਹ ਹੈ ਕਿ ਅਮਰੀਕਾ ਤਿੱਬਤ ਦੇ ਕਲਚਰ ਅਤੇ ਜ਼ੁਬਾਨ ਨੂੰ ਲੈ ਕੇ ਬੜਾ ਫਿਕਰਮੰਦ ਹੈ। ਹਾਲਾਂਕਿ ਤਿੱਬਤ ਨੂੰ ਅਮਰੀਕਾ ਚੀਨ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ, ਔਰ ਅਮਰੀਕਾ ਵੱਲੋਂ ਇਹੋ ਜਿਹਾ ਫਿਕਰ ਸਿੱਖ ਕੌਮ ਅਤੇ ਸਿੱਖ ਕਲਚਰ ਬਾਰੇ ਕਿਉਂ ਨਹੀਂ ਕੀਤਾ ਜਾਂਦਾ, ਜਿਸ ਦੇ ਖਿਲਾਫ ਭਾਰਤ ਸਰਕਾਰ ਨੇ ਅਣਐਲਾਨੀਆਂ ਟੋਟਲ ਵਾਰ ਵਿੱਢੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬੜੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ? ਦੇਖੋ, ਦਲਾਈ ਲਾਮਾ ਜਾਂ ਤਿੱਬਤਨਸ ਨਾਲ ਮੇਰਾ ਵੀ ਜਿਹੜਾ, ਕਿਉਂਕਿ ਇਹ ਸਾਰੀ ਮੂਵਮੈਂਟ ਜਦੋਂ 60s ਦੇ ਵਿੱਚ ਹੁੰਦੀ ਹੈ, ਬਚਪਨ ਦੀਆਂ ਕੁਛ ਯਾਦਾਂ ਬਵਸਤਾ ਨੇ। ਇਹ ਉਹ ਪੀਰੀਅਡ ਸੀ ਜਦੋਂ ਕਿ ਇਹ 14-15 ਸਾਲ ਦੇ ਦਲਾਈ ਲਾਮੇ ਨੂੰ ਇੰਟੈਲੀਜੈਂਸ ਬਿਊਰੋ ਔਰ CIA ਉਹਨਾਂ ਦੇ ਜੁਆਇੰਟ ਆਪਰੇਸ਼ਨ ਥੱਲੇ ਉੱਥੋਂ ਤਿੱਬਤ 'ਚੋਂ ਕੱਢਿਆ ਗਿਆ ਸੀ। ਹੁਣ ਉਹਦੀ ਉਮਰ ਲਗਭਗ 88 ਸਾਲ ਹੈ ਦਲਾਈ ਲਾਮੇ ਦੀ। ਉਹਨੂੰ ਧਰਮਸ਼ਾਲਾ ਜਿਹੜਾ ਮੈਕਲੋਇਡਗੰਜ ਦੇ ਵਿੱਚ ਹੈ, ਹਿਮਾਚਲ ਪ੍ਰਦੇਸ਼ ਦਾ ਹਿੱਸਾ ਹੈ, ਉੱਥੇ ਇਹਨਾਂ ਦਾ ਤਿੱਬਤਨ ਦਾ ਹੈੱਡਕੁਆਟਰ ਬਣਾਇਆ ਹੋਇਆ। ਹਜ਼ਾਰਾਂ ਦੀ ਗਿਣਤੀ ਤਿੱਬਤਨ ਉੱਥੇ ਰੈਫਿਊਜੀ ਸਟੇਟਸ ਦੇ ਥੱਲੇ ਰਹਿੰਦੇ ਨੇ। ਉਹਨਾਂ ਦੀ ਫੰਡਿੰਗ ਮੋਸਟਲੀ ਪਹਿਲਾਂ ਯੂਨਾਈਟਿਡ ਨੇਸ਼ਨਸ ਕਰਦੀ ਰਹੀ ਕਈ ਦਹਾਈਆਂ, ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਆਉਣ ਤੋਂ ਬਾਅਦ ਬਾਕੀ ਐਡਮਿਨਿਸਟ੍ਰੇਸ਼ਨ ਵੀ ਕਰਦੇ ਰਹੇ, ਪਰ ਉਹ ਫੰਡਿੰਗ ਇੱਕਦਮ ਵਧਾ ਦਿੱਤੀ ਗਈ ਹੈ। ਉਹਨਾਂ ਨੇ ਆਪਣੇ ਸਕੂਲ ਐਸਟੈਬਲਿਸ਼ ਕੀਤੇ ਹੋਏ ਨੇ, ਆਪਣੀਆਂ ਉਹਨਾਂ ਦੀਆਂ ਮਾਰਕੀਟਸ ਨੇ, ਔਰ ਆਪਣਾ ਦਲਾਈ ਲਾਮੇ ਨੂੰ ਉਹ ਇੱਕ ਪੋਲੀਟੀਕਲ ਡਿਸੀਡੈਂਟ ਦੇ ਤੌਰ ਦੇ ਉੱਤੇ ਚੀਨ ਦੇ ਖਿਲਾਫ ਜਿਹੜਾ ਉਹ 60 ਤੋਂ ਹੀ, ਜਦੋਂ ਕਿ 59 ਜਿਹਨੂੰ ਉੱਥੋਂ ਕੱਢਿਆ, ਔਰ ਉਸ ਨੂੰ ਭੁਗਤਾਉਂਦੇ ਰਹੇ। ਕਿਉਂਕਿ ਜਦੋਂ ਦਲਾਈ ਲਾਮੇ ਨੂੰ ਉੱਥੋਂ ਕੱਢਿਆ ਗਿਆ, ਉਹ ਪੀਰੀਅਡ ਸੀ ਕਿ ਚਾਈਨਾ ਔਰ ਬਾਕੀ ਦੁਨੀਆ ਦੇ ਵਿਚਕਾਰ ਆਇਰਨ ਕਰਟਨ ਸੀ। ਚੀਨ 'ਚ ਕੀ ਹੋ ਰਿਹਾ ਕਿਸੇ ਨੂੰ ਕੋਈ ਪਤਾ ਨਹੀਂ ਸੀ, ਕਿਉਂਕਿ ਉਸ ਤੋਂ ਪਹਿਲਾਂ ਡਿਊਰਿੰਗ ਦਾ ਸੈਕੰਡ ਵਰਲਡ ਵਾਰ ਔਰ ਉਸ ਤੋਂ ਵੀ ਪਹਿਲਾਂ ਜਿਹੜਾ ਸਾਰਾ ਪੱਛਮੀ ਜਗਤ ਹੈ, ਜਿਨ੍ਹਾਂ 'ਚ ਅਮਰੀਕਾ ਔਰ ਯੂਰਪ, ਇਹ ਚਿਆਂਗ ਕਾਈ ਸ਼ੇਕ ਦੀ ਹਮਾਇਤ ਕਰਦੇ ਸੀ। ਜਿਹੜਾ ਚਿਆਂਗ ਕਾਈ ਸ਼ੇਕ ਇਹਨਾਂ ਦਾ ਹੀ ਹੱਥ ਠੋਕਾ ਸੀ। ਔਰ ਇਹ ਵੱਖਰੀ ਕਹਾਣੀ ਹੈ ਕਿ ਕਿਵੇਂ ਮਾਓ ਜ਼ੇਤੁੰਗ, ਚੌ ਐਨ ਲਾਈ ਔਰ ਉਹਨਾਂ ਨੇ ਲੌਂਗ ਮਾਰਚ ਕੀਤਾ, ਔਰ ਕਿਵੇਂ ਉਹਨਾਂ ਨੇ ਹੌਲੀ 1948 ਤੱਕ ਪਹੁੰਚਦੇ ਆ ਇੱਕ ਉਹਨੂੰ ਫਾਰਮੂਸਾ ਨੂੰ ਛੱਡ ਕੇ, ਜਿਹਨੂੰ ਅੱਜ ਤਾਈਵਾਨ ਕਿਹਾ ਜਾਂਦਾ ਹੈ, ਸਾਰੇ ਚੀਨ ਦੇ ਉੱਤੇ ਕਮਿਊਨਿਸਟ ਪਾਰਟੀ ਦਾ ਕੰਟਰੋਲ ਹੋਇਆ। ਔਰ ਫਿਰ ਕਿਵੇਂ ਜਿਹੜੀ ਅਮਰੀਕਾ ਨੇ ਚੀਨ ਨੂੰ ਘੇਰਨ ਲਈ ਕੋਰੀਅਨ ਵਾਰ 1953 ਦੇ ਪੀਰੀਅਡ 'ਚ ਵਿੱਢੀ, ਔਰ ਉੱਥੇ ਵੀ ਵਿਦਡਰਾ ਕਰਨਾ ਪਿਆ, ਔਰ ਚਾਈਨਾ ਨੇ ਆਪਣਾ ਅੰਦਰ ਬਾਕੀਆਂ ਨਾਲੋਂ ਕਲੋਜ਼ ਕਰ ਲਿਆ। ਔਰ ਉਸ ਪੀਰੀਅਡ 'ਚ ਚੀਨ ਦੇ ਖਿਲਾਫ ਤਿੱਬਤ ਦਾ ਕਾਰਡ ਖੇਲਣ ਲਈ ਦਲਾਈ ਲਾਮੇ ਨੂੰ ਉੱਥੋਂ ਜਿਹੜਾ ਕੱਢਿਆ ਗਿਆ ਤਿੱਬਤ 'ਚੋਂ, ਔਰ
ਇੰਡੀਆ 'ਚ ਲਿਆ ਕੇ ਬਿਠਾਇਆ ਗਿਆ। ਇਹ ਉਹ ਪੀਰੀਅਡ ਸੀ ਕਿ ਅਮਰੀਕਾ ਔਰ ਇੰਡੀਆ ਉਹ ਇਸ ਮੁੱਦੇ ਦੇ ਉੱਤੇ, ਹਾਲਾਂ ਇੰਡੀਆ ਅਦਰਵਾਈਜ਼ ਸੋਵੀਅਤ ਯੂਨੀਅਨ ਦੇ ਖੈਮੇ 'ਚ ਸੀ, ਲੇਕਿਨ ਇਸ ਮੁੱਦੇ ਦੇ ਉੱਤੇ ਇੰਟੈਲੀਜੈਂਸ ਬਿਊਰੋ ਔਰ CIA ਔਰ ਇਹਨਾਂ ਦੀਆਂ ਨੀਤੀਆਂ ਇੱਕੋ ਹੀ ਸੀ। ਇਹੀ ਕਾਰਨ ਹੈ ਕਿ 62 'ਚ ਜਦੋਂ ਚਾਈਨਾ ਇੰਡੀਆ ਵਾਰ ਹੁੰਦੀ ਹੈ, ਸੋਵੀਅਤ ਯੂਨੀਅਨ ਉਸ ਵੇਲੇ ਉਹ ਨਿਊਟਰਲ ਹੋ ਗਿਆ ਸੀ, ਕਿਉਂਕਿ ਉਹ ਉਹਨਾਂ ਦਾ ਇਹ ਕਹਿਣਾ ਸੀ ਕਿ ਚਾਈਨਾ ਸਾਡਾ ਬ੍ਰਦਰ ਹੈ। ਹੁਣ ਦਲਾਈ ਲਾਮਾ ਤੋਂ ਨੂੰ ਉਹ ਉਸ ਪੀਰੀਅਡ ਤੋਂ 1959 ਤੋਂ ਲੈ ਕੇ ਆਲਮੋਸਟ 1970s ਤੱਕ ਖੁੱਲ੍ਹ ਕੇ ਵਰਤਦੇ ਰਹੇ, ਲੇਕਿਨ ਉਸ ਤੋਂ ਬਾਅਦ ਅਮਰੀਕਾ ਨੇ ਰਿਅਲਾਈਜ਼ ਕੀਤਾ ਕਿ ਚਾਈਨਾ ਇੱਕ ਰਿਐਲਿਟੀ ਬਣ ਚੁੱਕਾ ਹੈ, ਔਰ ਇਹਦੇ ਬਾਵਜੂਦ ਕਿ ਇਹਨਾਂ ਨੇ ਉਹਦੀ ਹਮਾਇਤ ਚਿਆਂਗ ਕਾਈ ਸ਼ੇਕ ਦਾ ਜਿਹੜਾ ਫਾਰਮੂਸਾ ਜਾਂ ਤਾਈਵਾਨ ਜਾਰੀ ਸੀ, ਸਿਕਿਉਰਿਟੀ ਕੌਂਸਲ 'ਚ ਵੀ ਉਹਨੂੰ ਲਿਆਂਦਾ ਹੋਇਆ ਸੀ, ਲੇਕਿਨ 70s ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਰੀਗਨ ਪ੍ਰੈਜ਼ੀਡੈਂਟ ਬਣਦੇ ਨੇ ਔਰ ਸੈਕਟਰੀ ਆਫ ਸਟੇਟ ਹੈਨਰੀ ਕਿਸਿੰਜਰ ਨੇ ਉਹਨਾਂ ਰਾਹੀਂ ਔਰ ਪਾਕਿਸਤਾਨ 'ਚ ਜ਼ੁਲਫਿਕਾਰ ਅਲੀ ਭੁੱਟੋ ਪ੍ਰਾਈਮ ਮਿਨਿਸਟਰ, ਇਹ ਪੋਸਟ ਬੰਗਲਾਦੇਸ਼ ਜਿਹੜਾ ਸਿਨੈਰੀਓ ਹੈ ਉਹਦੇ 'ਚ ਪਾਕਿਸਤਾਨ ਬ੍ਰੇਕ ਥਰੂ ਕਰਵਾਉਂਦਾ ਹੈ ਅਮਰੀਕਾ ਦੀ ਚੀਨ ਦੇ ਨਾਲ, ਔਰ ਅਮਰੀਕਾ ਚੀਨ ਦੇ ਰਿਲੇਸ਼ਨਸ਼ਿਪ ਜਿਹੜੇ ਨੇ ਐਸਟੈਬਲਿਸ਼ ਹੁੰਦੇ ਨੇ, ਔਰ ਉਹਦੀਆਂ ਸ਼ਰਤਾਂ ਦੇ ਵਿੱਚ ਇੱਕ ਮੁੱਖ ਸ਼ਰਤ ਹੈ ਕਿ ਜਿਹੜਾ ਤਿੱਬਤ ਚੀਨ ਦਾ ਅਨਿੱਖੜਵਾਂ ਅੰਗ ਹੈ, ਇਨਸੈਪਰੇਬਲ ਪਾਰਟ, ਅਮਰੀਕਾ ਉਸ ਦੇ ਉੱਤੇ ਸਹੀ ਪਾਉਂਦਾ ਹੈ। ਔਰ ਇਹ ਜਿਹੜਾ ਫਿਰ ਅਮਰੀਕਾ ਚੀਨ ਦੇ ਰਿਲੇਸ਼ਨਸ ਕਿਸ ਹੱਦ ਤੱਕ ਜਾਂਦੇ ਨੇ ਉਹ ਅਸੀਂ ਦੇਖ ਰਹੇ ਹਾਂ ਕਿ ਅੱਜ ਇਹਦੇ ਬਾਵਜੂਦ ਕਿ ਮਿਲੀਟੈਰਲੀ ਜਾਂ ਇਕਨੋਮਿਕਲੀ ਇੱਕ ਦੂਸਰੇ ਨੂੰ ਜਿਹੜੇ ਨੇ ਉਹ ਕੌੜੀ ਅੱਖ ਨਾਲ ਵੇਂਦੇ ਹੋਣ, ਲੇਕਿਨ ਅੱਜ ਵੀ 500-600 ਬਿਲੀਅਨ ਡਾਲਰ ਤੋਂ ਜ਼ਿਆਦਾ ਚਾਈਨਾ ਦਾ ਅਮਰੀਕਾ ਨਾਲ ਟ੍ਰੇਡ ਸਰਪਲਸ ਹੈ। ਇਹਦੀ ਬਿਗਨਿੰਗ 1970ਵਿਆਂ ਦੇ ਵਿੱਚ ਹੀ ਹੁੰਦੀ ਹੈ, ਔਰ ਤਿੱਬਤ ਦਾ ਇਸ਼ੂ ਫੋਰਐਵਰ ਇਹ ਜਿਹੜਾ ਇਹ ਬਰੀ ਕਰ ਦਿੱਤਾ ਜਾਂਦਾ। ਲੇਕਿਨ ਇਸ ਸਾਰੇ ਪੀਰੀਅਡ 'ਚ ਅਮਰੀਕਾ ਦਲਾਈ ਲਾਮੇ ਨੂੰ ਕਿਤੇ ਨਾ ਕਿਤੇ ਐਜ਼ ਏ ਰਿਲੀਜੀਅਸ ਮੈਨ, ਹਾਲਾਂ ਕਿਸੇ ਵੀ ਅਮਰੀਕਨ ਪ੍ਰੈਜ਼ੀਡੈਂਟ ਨੇ ਫਰੰਟ ਆਫਿਸ 'ਚ, ਓਵਲ ਆਫਿਸ 'ਚ ਵੈਲਕਮ ਨਹੀਂ ਕੀਤਾ ਦਲਾਈ ਲਾਮੇ ਨੂੰ, ਬੈਕ ਦਫ਼ਤਰ 'ਚ ਮਿਲ ਲੈਂਦੇ ਰਹੇ, ਓਬਾਮਾ ਵੀ ਮਿਲਿਆ, ਉਹ ਵੀ ਕਿ ਐਜ਼ ਏ ਰਿਲੀਜੀਅਸ ਲੀਡਰ, ਕਿਉਂਕਿ ਚਾਈਨਾ ਦਾ ਇੱਕਦਮ ਉਸ ਦੇ ਉੱਤੇ ਪ੍ਰੋਟੈਸਟ ਹੁੰਦਾ ਹੈ। ਪਰ ਟਰੰਪ ਐਡਮਿਨਿਸਟ੍ਰੇਸ਼ਨ ਜਾਂਦੇ ਜਾਂਦੇ ਜਦੋਂ ਕਿ ਇਹ ਸਾਹਮਣੇ ਆ ਗਿਆ ਸੀ ਕਿ ਜੀ ਇਹ ਹੁਣ ਵੁਹਾਨ ਵਾਇਰਸ ਨੂੰ ਚਾਈਨੀਜ਼ ਵਾਇਰਸ ਕਿਹਾ ਗਿਆ, ਔਰ ਦੂਸਰਾ ਮਤਲਬ ਸੀ ਕਿ ਚਾਈਨਾ ਨੂੰ ਘੇਰਨਾ ਹੈ, ਉਹਨਾਂ ਨੇ ਜਿਹੜੀ ਗਵਰਨਮੈਂਟ ਇਨ ਐਗਜ਼ਾਈਲ ਉਹਨਾਂ ਬਣਾਈ ਹੋਈ ਹੈ ਤਿਬਤਨਸ ਨੇ, ਉਹਨੂੰ ਵੀ ਕਿਤੇ ਨਾ ਕਿਤੇ ਰੈਕਗਨਾਈਜ਼ ਕੀਤਾ ਔਰ ਫੰਡ ਵੀ ਐਕਸਟਰਾ ਅਲਾਟ ਕੀਤੇ। ਔਰ ਉਸ ਤੋਂ ਬਾਅਦ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਆਉਂਦੇ ਆ ਦਲਾਈ ਲਾਮੇ ਨੂੰ ਕਿਵੇਂ ਜਿਹੜਾ ਉਸ ਦੀ ਰੈਕਗਨੀਸ਼ਨ ਵੱਲ ਜਾਂ ਉਹਦੀ ਗਵਰਨਮੈਂਟ ਇਨ ਐਗਜ਼ਾਈਲ ਨੂੰ ਕਿਵੇਂ ਜਿਹੜਾ ਉਹ ਠੁੰਮਣਾ ਦਿੱਤਾ ਹੈ, ਉਹਦਾ ਸਬੂਤ ਇਹੀ ਹੈ ਕਿ ਈਵਨ ਨੈਂਸੀ ਪੈਲੋਸੀ ਜਿਹੜੀ ਸਪੀਕਰ ਹੈ ਉਹ ਆਲ ਦਾ ਵੇ ਟਰੈਵਲ ਕਰਕੇ ਧਰਮਸ਼ਾਲਾ ਗਈ, ਮਕਲੋਡਗੰਜ, ਦਲਾਈ ਲਾਮੇ ਨੂੰ ਮਿਲੀ। ਔਰ ਹੁਣ ਜਿਹੜੀ ਐਕਟੀਵਿਟੀ ਇਹਨਾਂ 2 ਦਿਨਾਂ 'ਚ, ਅੱਜ ਅਸੀਂ 22 ਤਰੀਕ ਨੂੰ ਇਹ ਗੱਲ ਕਰ ਰਹੇ ਹਾਂ ਔਰ ਕੱਲ੍ਹ 23 ਹੈ, 22 ਔਰ 23 ਦੀਆਂ ਇਹਨਾਂ 2 ਤਰੀਕਾਂ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਜਿਹੜਾ ਉਹਨਾਂ ਨੇ ਗਵਰਨਮੈਂਟ ਇਨ ਐਗਜ਼ਾਈਲ ਤਿੱਬਤ ਵਾਲਿਆਂ ਨੇ ਇੱਕ ਪਾਰਲੀਮੈਂਟੇਰੀਅਨ ਕਨਵੈਨਸ਼ਨ ਰੱਖੀ ਹੈ। ਇੱਕ ਦਿਨ ਅੱਜ ਹੋ ਗਿਆ, ਔਰ ਪਾਰਲੀਮੈਂਟਰੀ ਕਨਵੈਨਸ਼ਨ ਦੇ ਵਿੱਚ ਜੇ ਇਹਨਾਂ ਦੀ ਜਿੱਥੇ ਨੈਂਸੀ ਪੈਲੋਸੀ ਨੇ ਆਪਣਾ ਮੈਸੇਜ ਦਿੱਤਾ, ਅੱਜ ਪਹਿਲਾ ਦਿਨ ਸੀ ਓਪਨਿੰਗ ਦਾ, ਦੂਸਰਾ ਮੈਸੇਜ ਦਲਾਈ ਲਾਮੇ ਨੇ ਵੀਡੀਓ ਮੈਸੇਜ ਵੀ ਇਸ ਮੌਕੇ 'ਤੇ ਦਿੱਤਾ, ਔਰ ਹੋਰ ਵੀ ਕਾਂਗਰਸਮੈਨ ਔਰ ਜਿਹੜੇ ਸਿੰਪੈਥਾਈਜ਼ਰ ਨੇ ਉਸ ਦੇ ਵਿੱਚ ਸ਼ਾਮਲ ਹੋਏ, ਜਿਹੜਾ ਅੱਜ ਉਹਨਾਂ ਦੇ ਕਨਵੈਨਸ਼ਨ ਹੋਈ ਹੈ। ਔਰ ਉਹਦੇ 'ਚ ਕਨਵੈਨਸ਼ਨ ਨੇ ਇਹ ਕਿਹਾ ਕਿ ਜੀ ਜਿਹੜਾ ਰਿਜ਼ੋਲਵ ਦਾ ਤਿੱਬਤ ਇਸ਼ੂ, ਕਿ ਇਸ ਨੂੰ ਤੁਸੀਂ ਰਿਜ਼ੋਲਵ ਕਰੋ, ਔਰ ਇਹਦੇ 'ਚ ਸਪੈਸੀਫਿਕਲੀ ਇਟ ਸੀਕਸ ਟੂ ਐਨਕਰੇਜ ਲੈਜਿਸਲੇਚਰਸ ਟੂ ਐਡਵੋਕੇਟ ਫॉर द ਸਰਵਾਈਵਲ ਆਫ ਤਿਬਤਨ ਆਈਡੈਂਟੀਟੀ ਐਂਡ ਕਲਚਰ ਐਂਡ ਟੂ ਟੇਕ ਨੋਟ ਆਫ ਹਿਊਮਨ ਰਾਈਟਸ ਕੰਸਰਨਸ ਐਂਡ ਰਿਪਰੈਸ਼ਨ ਇਨ ਤਿੱਬਤ, ਕਿ ਜੀ ਤਿੱਬਤ ਦੀ ਲੈਂਗੁਏਜ ਔਰ ਉਹਨਾਂ ਦਾ ਕਲਚਰ ਤਹਿਜ਼ੀਬ ਇਹ ਮਹਿਫੂਜ਼ ਹੋਣਾ ਚਾਹੀਦਾ। ਔਰ ਦੂਸਰਾ ਜਿਹੜਾ ਓਬਜੈਕਟਿਵ ਸੀ ਕਿ ਭਾਈ ਇਹ ਪ੍ਰੈਸ਼ਰ ਪਾਇਆ ਜਾਏ ਚਾਈਨਾ ਗਵਰਨਮੈਂਟ ਦੇ ਉੱਤੇ ਕਿ ਦਲਾਈ ਲਾਮੇ ਦੇ ਨਾਲ ਉਹ ਗੱਲਬਾਤ ਕਰਨ ਤਾਂ ਕਿ ਨੈਗੋਸ਼ੀਏਟਡ ਸੋਲੂਸ਼ਨ ਔਨ ਤਿੱਬਤ। ਹੁਣ ਇਸ ਸਾਰੇ 'ਚ ਕਿਉਂਕਿ ਦਲਾਈ ਲਾਮੇ ਨੇ ਵੀ ਇਸ ਮੌਕੇ ਆਪਣਾ ਮੈਸੇਜ ਭੇਜਿਆ, ਔਰ ਦਲਾਈ ਲਾਮੇ ਨੇ ਅਨਇਕਵੀਵੋਕਲੀ ਕਿਹਾ ਕਿ ਵੀ ਗੋਲ ਇਜ਼ ਪ੍ਰੀਜ਼ਰਵੇਸ਼ਨ ਆਫ ਤਿਬਤਨ ਕਲਚਰ ਐਂਡ ਲੈਂਗੁਏਜ, not independence. ਦਲਾਈ ਲਾਮਾ ਟੈਲਸ ਪਾਰਲੀਮੈਂਟੇਰੀਅਨਸ ਇਨ DC। ਹੁਣ ਦਲਾਈ ਲਾਮਾ ਜਿਹੜਾ ਇਹ ਕਹਿੰਦਾ ਦਾ ਪੋਲੀਟੀਕਲ ਗੋਲ ਇਜ਼ ਨਾਟ ਇੰਡੀਪੈਂਡੈਂਸ ਫॉर ਤਿੱਬਤ, ਕਿ ਅਸੀਂ ਤਿੱਬਤ ਨੂੰ ਚੀਨ ਤੋਂ ਆਜ਼ਾਦ ਨਹੀਂ ਚਾਹੁੰਦੇ, ਅਸੀਂ ਕੋਈ ਅੱਡ ਮੁਲਕ ਨਹੀਂ ਚਾਹੁੰਦੇ, ਪਰ ਅਸੀਂ ਤਿੱਬਤਨ ਕਲਚਰ
ਔਰ ਲੈਂਗੁਏਜ ਨੂੰ ਸੇਵ ਕਰਨਾ ਚਾਹੁੰਦੇ। 86 ਸਾਲ ਦੀ ਉਹਦੀ ਉਮਰ ਹੈ, ਨਾਟ 88। ਔਰ ਇਹ ਦਲਾਈ ਲਾਮੇ ਦਾ ਮੈਸੇਜ ਸੀ। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਦੇਖੋ ਅਸੀਂ ਪੋਲੀਟੀਕਲੀ ਵੀ ਆਰ ਨਾਟ ਸੀਕਿੰਗ ਇੰਡੀਪੈਂਡੈਂਸ ਫॉर ਤਿੱਬਤ। ਆਈ ਹੈਵ ਮੇਡ ਦਿਸ ਕਲੀਅਰ ਓਵਰ ਦਾ ਈਅਰਸ। what most concerns us is the importance of preserving and safeguarding our culture and language। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਭਾਈ ਜਿਸ ਨੂੰ ਅਮਰੀਕਾ ਨੇ ਜਦੋਂ ਚੀਨ ਦੇ ਨਾਲ ਸਬੰਧ ਬਣਾਏ, ਇਹ ਮੰਨਿਆ ਕਿ ਤਿੱਬਤ ਇਨਸੈਪਰੇਬਲ ਪਾਰਟ ਹੈ ਚਾਈਨਾ ਦਾ। ਅੱਛਾ। ਜਿਸ ਦਲਾਈ ਲਾਮੇ 15-16 ਸਾਲ ਦੇ ਛੋਕਰੇ ਨੂੰ ਕੱਢ ਕੇ ਲਿਆਏ, CIA ਔਰ ਇੰਟੈਲੀਜੈਂਸ ਬਿਊਰੋ ਵਾਲਾ, ਉਹ 86 ਸਾਲਾਂ ਦਾ ਵੀ ਹੋ ਕੇ ਕਹਿ ਰਿਹਾ ਕਿ ਅਸੀਂ ਆਜ਼ਾਦੀ ਨਹੀਂ ਮੰਗਦੇ, ਅਸੀਂ ਚੀਨ ਦਾ ਹੀ ਹਿੱਸਾ ਹੈ ਔਰ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਵੀ ਸਾਡੀ ਲੈਂਗੁਏਜ ਔਰ ਸਾਡੀ ਤਹਿਜ਼ੀਬ ਸੇਫ ਰਹੇ। ਔਰ ਇੱਥੇ ਉਹਨਾਂ ਦੇ ਪਾਰਲੀਮੈਂਟੇਰੀਅਨ ਸਣੇ ਨੈਂਸੀ ਪੈਲੋਸੀ ਦੇ ਕਹਿੰਦੇ ਨੇ ਕਿ ਜੀ ਚੀਨ ਦਲਾਈ ਲਾਮੇ ਨਾਲ ਗੱਲਬਾਤ ਕਰੇ। ਦੇਖੋ ਅਸੀਂ ਕਿਤੇ ਵੀ ਦੁਨੀਆ 'ਚ ਜ਼ਬਰ ਹੁੰਦਾ ਹੈ, ਜ਼ੁਲਮ ਹੁੰਦਾ, ਉਹਦੇ ਖਿਲਾਫ ਆਵਾਜ਼ ਚੁੱਕਦੇ ਹਾਂ। ਅਸੀਂ ਸਮਝਦੇ ਹਾਂ ਕਿ ਤਿੱਬਤ ਦਾ ਇੱਕ ਆਪਣਾ ਡਿਸਟਿੰਕਟ ਕਲਚਰ ਹੈ, ਤਿੱਬਤਨ ਕਲਚਰ, ਉਹਦੇ 'ਚ ਉਹਨਾਂ ਦੀ ਲੈਂਗੁਏਜ ਵੀ ਹੈ। ਔਰ ਤਿੱਬਤਨ ਬੁੱਧਿਜ਼ਮ ਜਿਹੜਾ ਹੈ, ਬਾਕੀ ਬੁੱਧਿਜ਼ਮ ਵਾਂਗ ਸ਼ਿੰਟੋਇਜ਼ਮ ਔਰ ਮਹਾਯਾਨਾ, ਲਘੂਯਾਨਾ, ਹੀਨਾਯਾਨਾ ਜਿਹੜੇ ਉਹਨਾਂ ਦੇ ਬੁੱਧਿਜ਼ਮ ਦੇ ਅਲੱਗ-ਅਲੱਗ ਪਾਰਟ ਨੇ ਜਿਨ੍ਹਾਂ 'ਤੇ ਬੇਸਡ ਉਹਨਾਂ ਦੇ ਅੱਡ-ਅੱਡ ਫਿਰਕੇ ਨੇ, ਇਵੇਂ ਤਿੱਬਤਨ ਜਿਹੜਾ ਬੁੱਧਿਜ਼ਮ ਹੈ ਉਹਦੇ 'ਚ ਰੀਇਨਕਾਰਨੇਸ਼ਨ। ਔਰ ਦਲਾਈ ਲਾਮਾ ਇਹ ਪਤਾ ਨਹੀਂ ਕਿੰਨਵਾਂ ਹੈਗਾ, ਇਹ ਮਰਨ ਤੋਂ ਪਹਿਲਾਂ ਦੱਸ ਦਿੰਦਾ ਹੈ ਕਿ ਬਈ ਉੱਥੇ ਲੱਭ ਲਿਓ, ਔਰ ਉਵੇਂ ਉਹਨੂੰ ਜਿਹੜਾ ਉਹ ਟ੍ਰੇਨਡ ਕੀਤਾ ਜਾਂਦਾ ਔਰ ਬਣਾਇਆ ਜਾਂਦਾ। ਹੁਣ ਅਸੀਂ ਇਸ ਦੇ ਹਮਾਇਤੀ ਹਾਂ ਕਿ ਬਈ ਉਹਨਾਂ ਦੇ ਕਲਚਰ ਨੂੰ, ਉਹਨਾਂ ਦੀ ਲੈਂਗੁਏਜ ਨੂੰ ਮਹਿਫੂਜ਼ ਕਰਨਾ ਜ਼ਰੂਰੀ ਹੈ। ਲੇਕਿਨ ਇਸ ਦੇ ਲਈ ਇੰਨੀ ਵੱਡੀ ਨੌਟੰਕੀ ਜਿਹੜੀ ਪਿਛਲੇ 80 ਸਾਲਾਂ ਤੋਂ 1959-60 ਤੋਂ ਲੈ ਕੇ ਹੁਣ ਤੱਕ ਦੁਨੀਆ ਭਰ 'ਚ ਕੀਤੀ ਗਈ, ਨੋਬਲ ਪੀਸ ਪ੍ਰਾਈਜ਼ ਵੀ ਦਿਵਾਇਆ ਗਿਆ, ਦਲਾਈ ਲਾਮੇ ਨੂੰ ਲਾਰਜਰ ਦੈਨ ਲਾਈਫ ਪ੍ਰੈਜ਼ੈਂਟ ਕੀਤਾ ਗਿਆ। ਹੁਣ ਅਮਰੀਕਾ ਦਾ ਇੰਟਰਸਟ ਕਿ ਉਹਨਾਂ ਦੀ ਗਵਰਨਮੈਂਟ ਇਨ ਐਗਜ਼ਾਈਲ ਨੂੰ ਰਾਹੀਂ ਇੱਥੇ ਉਹ ਆਪਣੀ ਕਨਵੈਨਸ਼ਨ 2 ਰੋਜ਼ਾ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਉਹਨਾਂ ਦਾ, ਤੇ ਇਹ ਫਾਰਮੂਲਾ ਹੁਣ, ਹਾਲਾਂਕਿ ਮੈਂ ਹੋਰਨਾਂ ਵੀ ਬਹੁਤ ਸਾਰਿਆਂ ਬਾਰੇ, ਕਸ਼ਮੀਰੀਆਂ ਬਾਰੇ ਵੀ, ਦੂਜਿਆਂ ਬਾਰੇ ਵੀ, ਕਿ ਭਾਈ ਉਹਨਾਂ ਦੀ ਕੋਈ ਲੈਂਗੁਏਜ, ਉਹਨਾਂ ਦਾ ਕੋਈ ਕਲਚਰ ਨਹੀਂ ਹੈ। ਵੀ ਜਿਸ ਬੰਦੇ ਨੂੰ ਰਿਫਿਊਜ ਦੇ ਕੇ, ਰਿਫਿਊਜੀ ਬਣਾ ਕੇ ਭਾਰਤ 'ਚ ਬਿਠਾਇਆ ਹੋਇਆ ਹੈ, ਉਹਦੇ ਲਈ ਤਾਂ ਅਮਰੀਕਾ ਇੰਨਾ ਫਿਕਰਮੰਦ ਹੈ ਕਿ ਉਹ ਚੀਨ ਨੂੰ ਜਿਹੜਾ ਹੈ ਉਹ ਦਬਾਅ ਵੀ ਉਹਦੇ 'ਤੇ ਬਣਾ ਰਿਹਾ ਕਰੋ। ਪਰ ਜਿਸ ਭਾਰਤ ਦੇ ਵਿੱਚ ਹਿੰਦੂਤਵਾ ਦੇ ਨਾਂ ਥੱਲੇ ਦੂਸਰਿਆਂ ਦੀ ਤਹਿਜ਼ੀਬ, ਕਲਚਰ, ਲੈਂਗੁਏਜ, ਉਸ ਸਾਰੇ ਨੂੰ ਸਵਾਲੋ ਕੀਤਾ ਜਾ ਰਿਹਾ ਹੈ, ਉਹਨੂੰ ਤੁਸੀਂ ਕਹਿ ਰਹੇ ਹੋ ਸਾਡਾ ਸਟ੍ਰੈਟੇਜਿਕ ਪਾਰਟਨਰ ਹੈ। ਹੁਣ ਜੇ ਸਿੱਖ ਫਿਕਰਮੰਦ ਨੇ, ਸਿੱਖ ਇੱਕ ਇਕੱਲਾ ਮਜ਼ਹਬ ਨਹੀਂ ਹੈ, ਸਿੱਖ ਇੱਕ ਤਹਿਜ਼ੀਬ ਹੈ, ਸਾਡੀ ਇੱਕ ਸਿਵਲਾਈਜੇਸ਼ਨ ਹੈ, ਸਾਡਾ ਸਭ ਕੁਝ ਜਿਹੜਾ ਉਸ ਤਹਿਜ਼ੀਬ ਦੇ ਤਹਿਤ 5.5 ਸਦੀਆਂ ਤੋਂ ਉਸ ਖਿੱਤੇ ਦੇ ਵਿੱਚ ਅਸੀਂ ਆਪਣੀ ਤਹਿਜ਼ੀਬ 'ਤੇ ਆਧਾਰਿਤ ਆਪਣਾ ਜੀਵਨ ਜਿਉਣਾ ਚਾਹੁੰਦੇ। ਉਸ ਲਈ ਸਾਡੀ ਆਪਣੀ ਅੱਡਰੀ ਜ਼ਬਾਨ ਹੈ, ਸਾਡੀ ਆਪਣੀ ਉਸ ਜ਼ਬਾਨ ਦੀ ਅੱਡਰੀ ਸਕ੍ਰਿਪਟ ਹੈ, ਗੁਰਮੁਖੀ ਸਕ੍ਰਿਪਟ ਹੈ, ਜਿਹਨੂੰ ਇੱਕ ਸੂਬਾ ਪੰਜਾਬ ਦੇ ਵਿੱਚ ਐਜ਼ ਏ ਸਟੇਟ ਲੈਂਗੁਏਜ ਵੀ ਅਸੀਂ ਕੁਰਬਾਨੀਆਂ ਕਰਕੇ ਰੈਕਗਨਾਈਜ਼ ਕਰਵਾਇਆ ਹੋਇਆ। ਸਾਡਾ ਆਪਣਾ ਮਜ਼ਹਬੀ ਕੇਂਦਰ ਹੈ ਜਿਸ ਦੇ ਉੱਤੇ ਜੇ ਚੀਨ ਦੇ ਉੱਤੇ ਇਲਜ਼ਾਮ ਲੱਗਦਾ ਹੈ ਕਿ ਜੀ ਉਸਨੇ ਤਿੱਬਤ ਦੇ ਵਿੱਚ ਇਹ ਕੀਤਾ, ਉਹ ਕੀਤਾ, ਅਮਰੀਕਾ ਨੂੰ ਨਜ਼ਰ ਨਹੀਂ ਆਇਆ ਕਿ ਵੀ 38 ਸਾਲ ਪਹਿਲਾਂ ਟੈਂਕਾਂ ਤੋਪਾਂ ਨਾਲ ਉਹਨਾਂ ਨੇ ਸਾਡੇ ਸਭ ਤੋਂ ਮੁਕੱਦਸ ਹਰਮੰਦਰ ਸਾਹਿਬ 'ਤੇ ਹਮਲਾ ਕਰਕੇ ਤਖਤ ਅਕਾਲ ਨੂੰ ਜਿਹੜਾ ਉਹ ਡਿੱਗਿਆ, ਉਸ ਨੂੰ ਖੰਡਰਾਤ ਬਣਾਇਆ। ਸਾਡਾ ਸਾਰਾ ਕਲਚਰਲ ਖਜ਼ਾਨਾ ਰੈਫਰੈਂਸ ਲਾਇਬ੍ਰੇਰੀ 'ਚੋਂ ਲੁੱਟ ਕੇ ਲੈ ਗਏ ਔਰ ਇਹ ਜਿਹੜੀ ਅਨਐਲਾਨੀਆ ਟੋਟਲ ਵਾਰ ਹੈ ਅੱਜ ਵੀ ਚੱਲ ਰਹੀ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਜੇ ਤਾਂ ਦੁਨੀਆ ਦੇ ਵਿੱਚ ਅਸੀਂ ਕੋਈ ਸੱਚ, ਹੱਕ, ਇਨਸਾਫ ਦਾ ਕੋਈ ਸਿਸਟਮ ਕ੍ਰੀਏਟ ਕਰਨਾ ਹੈ ਕਦੇ, ਤੇ ਉਹਦੇ ਲਈ ਇਹਨਾਂ ਵੱਡੀਆਂ ਤਾਕਤਾਂ ਨੂੰ ਇਮਾਨਦਾਰ ਹੋਣਾ ਹੋਏਗਾ। ਇਹ ਨਹੀਂ ਹੈ ਕਿ ਭਾਈ ਸਾਡੀ ਜਿਹੜੀ ਹੈ ਉਹ ਇੱਕ ਅੱਖ ਦਾ ਜਿਹੜਾ ਅੱਖ ਦੇ ਵਿੱਚ ਪਿਆ ਤਿਣਕ ਹੈ, ਉਸ ਨੂੰ ਤੁਸੀਂ ਸ਼ਤੀਰ ਬਣਾ ਕੇ ਪ੍ਰੈਜ਼ੈਂਟ ਕਰੋ, ਤੇ ਜਿਹੜਾ ਤੁਹਾਡੀਆਂ ਅੱਖਾਂ ਦੇ ਵਿੱਚ ਸ਼ਤੀਰ ਹੈ ਉਹਨੂੰ ਕਹੋ ਕਿ ਜੀ ਇਹ ਤਾਂ ਤਿਣਕਾ ਵੀ ਨਹੀਂ ਹੈ। ਇਸ ਤਰ੍ਹਾਂ ਇਹ ਚੱਲਦਾ ਨਹੀਂ ਹੈ। ਇਹ ਜਿਹੜਾ ਭਾਰਤ ਦੇ ਜ਼ੁਲਮ ਨੇ ਉਹ ਨਾਜ਼ੀਆਂ ਵਾਂਗ ਜਿਹੜੇ ਨੇ ਉਹ ਚੱਲ ਰਹੇ ਨੇ। ਉਹਨਾਂ ਨੇ ਚਾਈਨਾ ਤਾਂ ਆਲਰੇਡੀ ਜੋ ਕੁਛ ਵੀ ਉਹ ਕਰ ਰਿਹਾ, ਉਹ ਭਾਵੇਂ ਉਹਨਾਂ ਨਾਲ ਵੀਗਰ ਮੁਸਲਮਾਨਾਂ ਨਾਲ ਕਰ ਰਿਹਾ ਸਿਨਕਿਆਂਗ ਦੇ ਵਿੱਚ ਜਾਂ ਦੂਸਰਿਆਂ ਨਾਲ, ਉਹਨਾਂ ਨੂੰ ਤਾਂ ਆਲਰੇਡੀ ਤੁਸੀਂ ਕਮਿਊਨਿਜ਼ਮ ਦੇ ਥੱਲੇ, ਔਰ ਦੂਸਰਾ ਤੁਸੀਂ ਕਹਿ ਰਹੇ ਹੋ ਜੀ ਕਮਿਊਨਿਜ਼ਮ ਹੈ, ਉਹ ਮੰਨ ਲਿਆ, ਉਹ ਕੰਡੈਮਨੇਬਲ ਹੈ। ਪਰ ਜੋ ਭਾਰਤ ਕਰ ਰਿਹਾ ਉਹ ਤਾਂ ਤੁਹਾਡਾ ਜਿਹੜਾ ਤੁਸੀਂ
ਲਿਫਾਫਾ ਆਪਣਾ ਬਣਾਇਆ ਹੋਇਆ ਡੈਮੋਕ੍ਰੇਸੀ ਦਾ, ਉਸੇ ਡੈਮੋਕ੍ਰੇਸੀ ਦੇ ਲਿਫਾਫੇ ਦੀ ਮੋਹਰ ਹੀ ਉਹਨਾਂ ਨੇ ਲਾਈ ਹੋਈ ਹੈ। ਘੱਟੋ ਘੱਟ ਉਹਨਾਂ ਵਾਲੀ ਨਿਗਾਹਸਾਨੀ ਕਰ ਲਓ ਕਿ ਭਾਈ ਇਵੇਂ ਨਹੀਂ ਹੈ। ਜੇ ਉਹ ਕਮਿਊਨਿਜ਼ਮ ਦੇ ਨਾਂ ਥੱਲੇ ਕਿਸੇ ਕਲਚਰ ਜਾਂ ਲੈਂਗੁਏਜ ਦਾ ਮਰੀਆਮੇਟ ਕਰਨਾ ਚਾਹੁੰਦੇ ਨੇ, ਉਹ ਕੰਡੈਮਨੇਬਲ ਹੈ। ਪਰ ਜੇ ਇਹ ਡੈਮੋਕ੍ਰੇਸੀ ਦੇ ਨਾਂ ਥੱਲੇ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ ਤੇ ਇਹ ਕੀ ਕੰਡੈਮਨੇਬਲ ਨਹੀਂ ਹੈ? ਜਾਂ ਤੁਹਾਡਾ ਫਰਜ਼ ਨਹੀਂ ਹੈ ਵੀ ਤੁਸੀਂ ਉਹਨਾਂ ਦੀ ਹਮਾਇਤ ਕਰੋ? ਇਸ ਵੇਲੇ ਸਿੱਖ ਪੰਜਾਬ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਤਲਬਗਾਰ ਨੇ ਤਾਂ ਕਿ ਉਹ ਆਪਣੀ ਲੈਂਗੁਏਜ, ਕਲਚਰ, ਤਹਿਜ਼ੀਬ ਨੂੰ ਸੇਵ ਕਰ ਸਕਣ। ਕਸ਼ਮੀਰੀ ਆਪਣੇ ਖਿੱਤੇ ਦੇ ਵਿੱਚ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਨੇ। ਨਾਰਥ ਈਸਟ ਦੇ ਵਿੱਚ ਤੁਹਾਡੇ ਹੀ ਮਜ਼ਹਬ ਦੇ ਲੋਕ ਨਾਗੇ ਔਰ ਮੀਜ਼ੋ ਜਿਹੜੇ ਕ੍ਰਿਸਚੀਅਨਸ ਨੇ, ਉਹਨਾਂ ਦੇ ਉੱਤੇ ਕਿੰਨੇ ਜ਼ੁਲਮ ਹੋਏ ਨੇ, ਉਹ ਵੀ ਇਸੇ ਹੀ ਹੱਕ ਨੂੰ ਮੰਨਦੇ ਨੇ। ਸੋ ਮੈਂ ਇਹ ਸਮਝਦਾ ਵੀ ਇਹ ਜਿਹੜੇ ਇਕੱਲੇ ਇੱਕ ਤਾਂ ਹੁੰਦਾ ਨਾ ਜੀ ਕਿ ਡਬਲ ਸਟੈਂਡਰਡ, ਇਹ ਡਬਲ ਨਹੀਂ, ਇਹ ਤਾਂ ਬਿਲਕੁਲ ਹੀ ਜਿਹੜਾ ਉਹ ਜਾਲਸਾਜ਼ੀ ਹੈ। ਇਸ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੁਣ ਕੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।